ਚਾਈਨਾ ਵੀ ਚਾਹੁੰਦਾ ਹੈ ਵੀ ਜੇ ਇਹ ਇੰਡੀਆ ਨਿਊਟਰਲਾਈਜ਼ ਹੋਏ ਤਾਂ ਜਿਹੜਾ ਇਹਨਾਂ ਨੇ ਕੁਆਡ ਦੇ ਥੱਲੇ ਤੇ ਦੂਸਰਾ ਜਿਹੜਾ ਗੁੱਡਾ ਬੰਨਿਆ ਹੋਇਆ ਸੀ ਅਮਰੀਕਾ ਦੀ ਥਾਪੀ ਦੇ ਨਾਲ, ਤੇ ਇਹ ਬਹਿ ਜਾਂਦੇ ਨੇ ਤੇ ਚਾਈਨਾ ਦੇ ਉੱਤੇ ਵੀ ਪ੍ਰੈਸ਼ਰ ਲੋਕਲੀ ਘਟਦਾ। ਭਾਰਤ ਦੇ ਕੋਲ ਜਦੋਂ ਉਹਨੇ ਇਹ ਆਫੀਸ਼ੀਅਲ ਪੋਜੀਸ਼ਨ ਭਾਰਤ ਨੇ ਲਈ ਹੋਈ ਸੀ ਪਿਛਲੇ 2 ਸਾਲ ਤੋਂ, ਜੂਨ 2020 ਤੋਂ ਜਦੋਂ ਗਲਵਾਨ ਵੈਲੀ ਕ੍ਰਾਈਸਿਸ ਹੋਇਆ ਕਿ ਨੋ ਨਾਰਮਲ ਬਿਜ਼ਨਸ ਵਿਦ ਚਾਈਨਾ ਅੰਟਿਲ ਅਨਲੈਸ ਦਿਸ ਬਾਰਡਰ ਇਸ਼ੂ ਇਜ਼ ਰਿਜ਼ੋਲਵਡ। ਇਹ ਆਪਣੇ ਆਪ 'ਚ ਚਾਈਨੀਜ਼ ਡਿਪਲੋਮੇਸੀ ਦੀ ਸਕਸੈਸ ਹੈ ਕਿ ਗਰਾਊਂਡ ਦੇ ਉੱਤੇ ਉਹਨਾਂ ਨੇ ਭਾਰਤ ਨੂੰ, ਜਿਹਨੂੰ ਕਹਿੰਦੇ ਨੇ ਕਿ ਵੀ ਇਹਨਾਂ ਦੀ ਜੇ ਜ਼ੁਬਾਨ 'ਚ ਕਹਿਣਾ ਹੋਏ ਇੰਡੀਅਨਸ ਦੀ, ਕਿ ਧੂਲ ਚਟਾਈ। ਅਮਰੀਕਾ ਨੂੰ ਜਿਹੜਾ ਉਹ ਆਪਣਾ ਸਹਿਯੋਗੀ ਦੱਸ ਕੇ, ਜਿਵੇਂ ਮੋਦੀ ਐਂਡ ਕੰਪਨੀ ਨੇ ਕੁਆਡ ਜੁਆਇਨ ਕੀਤਾ ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਬਣਿਆ, ਪਰ ਫਿਰ ਹੁੰਦਾ ਇੱਕ ਕਦਮ ਅੱਗੇ 2 ਕਦਮ ਪਿੱਛੇ। ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਇਹ ਹੁਣ ਥੋੜ੍ਹਾ ਮਿਲੀਟੈਰਲੀ ਤੁਹਾਨੂੰ ਤਗੜੇ ਕਰਦੇ ਤਾਂ ਇੰਡੀਆ ਦੌੜ ਗਿਆ। ਉਹਦਾ ਨਤੀਜਾ ਹੋਇਆ ਵੀ ਅਮਰੀਕਾ ਨੂੰ ਲੱਗਾ ਵੀ ਜਿਹੜਾ ਚਾਈਨਾ ਨੂੰ ਘੇਰਨ ਦੀ ਲਾਈਨ ਹੈ ਕੁਆਡ ਥੱਲੇ ਤਾਂ ਪੋਸੀਬਲ ਹੀ ਨਹੀਂ ਹੈ, ਔਰ ਉਹਨਾਂ ਨੇ ਫਿਰ ਔਕਸ ਜਿਹਦੇ ਥੱਲੇ ਅਮਰੀਕਾ, ਆਸਟ੍ਰੇਲੀਆ, UK ਲੌਜਿਸਟਿਕਲ ਔਰ ਦੂਸਰੀ ਸਾਂਝ ਔਰ ਇਹ ਉਹ ਇੱਕ ਫੁੱਲ ਫਲੈਜ ਮਿਲਟਰੀ ਅਲਾਇੰਸ। दर्शकों ब्रेक के बाद थोड़ा सब का भरपूर स्वागत है। सो व्यूअर्स प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਦੇ ਵਾਲੇ ਨਾਲ ਕਿ ਚੀਨ ਵੱਲੋਂ रूस के यूक्रेनी क्राइसिस के चलदियां बड़े जोरदार ढंग नाल डिप्लोमैसी की जा रही है। चीन के फॉरेन मिनिस्टर 57 इस्लामिक मुल्कों के संगठन OIC की इस्लामाबाद कॉन्फ्रेंस में शामिल होए। उत्थों वो काबल अफगानिस्तान पहुंचे। काबल तो उन्होंने सीधा दिल्ली का रुख करना है। सो इस सब का चीन भारत संबंधों ते अते अमरीका भारत संबंधों ते की असर होगा, इस बारे आप गलबात करन जा रहे हैं। सो असीं चाहांगे कि तुसां ने इसी तरह बने रहना, देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो असीं पिछले सैगमेंट यूक्रेन क्राइसिस नूं डिस्कस कीता डिटेल दे विच, और जड़ियां डिवेलपमेंट्स पिछले 24 घंटिਆਂ 'ਚ ਹੋਈਆਂ ਨੇ ਉਹਨਾਂ 'ਚੋਂ ਜ਼ਾਹਰ ਹੈ ਅਸੀਂ ਗੱਲ ਕਰਾਂਗੇ ਕਿ ਚਾਈਨੀਜ਼ ਫੋਰਨ ਮਿਨਿਸਟਰ ਜਿਨ੍ਹਾਂ ਨੇ ਐਗਰੈਸਿਵ ਡਿਪਲੋਮੇਸੀ ਉਹ ਇਸਲਾਮਾਬਾਦ 'ਚ 57 ਇਸਲਾਮਿਕ ਮੁਲਕਾਂ ਦੇ ਜਿਹੜਾ OIC ਦੀ ਪੈਟਰਨੇਜ ਦੇ ਥੱਲੇ ਸਮਿਟ ਹੋਈ, ਉਸ ਦੇ ਵਿੱਚ ਗੈਸਟ ਆਫ ਆਨਰ ਸੀ ਜਿੱਥੇ ਉਹਨਾਂ ਨੇ ਬੜੀ ਮਜ਼ਬੂਤੀ ਨਾਲ ਕਸ਼ਮੀਰ ਦੀ ਗੱਲ ਕੀਤੀ। ਇੰਡੀਆ ਨੇ ਫੌਰਨ ਉਹਨੂੰ ਕੰਡੈਮ ਵੀ ਕੀਤਾ, ਬਟ ਐਗਰੈਸਿਵ ਡਿਪਲੋਮੇਸੀ ਦੇ ਵਿੱਚ ਫੋਰਨ ਮਿਨਿਸਟਰ ਜਿਹੜੇ ਨੇ ਉੱਥੋਂ ਕਾਬਲ ਪਹੁੰਚ ਜਾਂਦੇ ਨੇ। ਔਰ ਜੇ ਇਹ ਕਹਿਣਾ ਹੋਏ ਕਿ 15 ਅਗਸਤ 2021 ਜਦੋਂ ਕਿ ਤਾਲਿਬਾਨ ਨੇ ਕਾਬਲ ਨੂੰ ਲਿਆ, ਉਸ ਤੋਂ ਬਾਅਦ ਜੇ ਕੋਈ ਕਿਸੇ ਮੁਲਕ ਦਾ ਅਦਰ ਦੈਨ ਪਾਕਿਸਤਾਨ, ਕਿਉਂਕਿ ਇਮਰਾਨ ਖਾਨ ਜਾਂ ਉਹਨਾਂ ਨੇ ਤਾਂ ਉਹਨਾਂ ਨੂੰ ਹਮੇਸ਼ਾ ਬਰਾਬਰ ਦਾ ਟਰੀਟ ਕੀਤਾ ਹੈ ਜਿਹੜੀ ਹਕੂਮਤ ਬਣੀ ਹੈ, ਹਾਲਾਂ ਡਿਪਲੋਮੈਟਿਕ ਰੈਕਗਨੀਸ਼ਨ ਅਜੇ ਤੱਕ ਨਹੀਂ ਹੈ, ਮਾਨਤਾ ਨਹੀਂ ਹੈ ਜਿਵੇਂ ਪ੍ਰੀਵੀਅਸ ਤਾਲਿਬਾਨ ਹਕੂਮਤ ਨੂੰ ਸੀ 1906 ਤੋਂ 1996 ਤੋਂ 2001 ਤੱਕ। ਲੇਕਿਨ ਚਾਈਨੀਜ਼ ਫੋਰਨ ਮਿਨਿਸਟਰ ਪਹਿਲੇ ਉਹ ਵਜ਼ੀਰ ਬਣੇ ਨੇ ਪਾਕਿਸਤਾਨ ਤੋਂ ਇਲਾਵਾ ਜਿਨ੍ਹਾਂ ਨੇ ਹਾਈ ਲੈਵਲ ਵਿਜ਼ਿਟ ਜਿਹੜੀ ਹੈ ਉਹ ਪੇ ਕੀਤੀ, ਉੱਥੇ ਕਾਬਲ ਗਏ ਔਰ ਉਹਨਾਂ ਨੂੰ ਤਾਲਿਬਾਨ ਹਕੂਮਤ ਦੇ ਜਿਹੜੇ ਮਿਨਿਸਟਰ ਨੇ ਫੋਰਨ ਮਿਨਿਸਟਰ ਉਹਨਾਂ ਨੇ ਰਿਸੀਵ ਕੀਤਾ। ਔਰ ਇੱਕ ਹਾਲਾਂ ਅਸੀਂ ਕੱਲ੍ਹ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ, ਭਾਰਤੀ ਮੀਡੀਆ ਨੇ ਵੀ ਉਹਨੂੰ ਜਿਹਨੂੰ ਕਹਿੰਦੇ ਨੇ ਅੰਡਰ ਦਾ ਰੈਪ ਰੱਖਣਾ, ਅੰਡਰ ਦਾ ਰੈਪ ਹੀ ਸੀ ਕਿ ਜੀ ਕੋਈ ਇੰਡੀਆ ਨੇ ਇਨਵਾਈਟ ਤਾਂ ਕੀਤਾ ਨਹੀਂ ਅਤੇ ਕੌਣ, ਅਤੇ ਅਸੀਂ ਇਹ ਹਫ਼ਤਾ ਪਹਿਲਾਂ ਵੀ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਉਹਨਾਂ ਦੀ ਵਿਜ਼ਿਟ ਹੈ ਜਿਵੇਂ ਐਗਰੈਸਿਵ ਡਿਪਲੋਮੇਸੀ ਚਾਈਨਾ ਕਰ ਰਿਹਾ ਕਿ ਉਹਨੇ ਸ੍ਰੀਲੰਕਾ ਵੀ, ਬੰਗਲਾਦੇਸ਼ ਵੀ, ਫਿਰ OIC 'ਚ ਆ ਗਏ ਕਿ ਵੀ ਉਹ ਇੰਡੀਆ ਆ ਰਿਹਾ। ਔਰ ਜਿਵੇਂ ਰਸ਼ੀਆ ਦੇ ਇਸ਼ੂ 'ਤੇ ਇੰਡੀਆ ਘੜਿੱਕੀ ਦੇ ਵਿੱਚ ਫਸਿਆ, ਚਾਈਨਾ ਉਹਨੂੰ ਥੋੜ੍ਹਾ ਬਹੁਤ ਜਿਵੇਂ ਕੋਈ ਡੁੱਬ ਰਿਹਾ ਹੁੰਦਾ ਅਤੇ ਕਈ ਵਾਰ ਜਿਹੜਾ ਤਾਰੂ ਹੁੰਦਾ ਉਹ ਵਿੱਚ ਵੜ ਕੇ ਉਹਨੂੰ ਉਂਗਲ ਆਪਣੀ ਫੜਾ ਦਿੰਦਾ ਕਿ ਚਲੋ ਇਹਨੂੰ ਕਿਸੇ ਕੰਢੇ ਲਾ ਦਈਏ, ਕਿਉਂਕਿ ਚਾਈਨਾ ਵੀ ਚਾਹੁੰਦਾ ਹੈ ਵੀ ਜੇ ਇਹ ਇੰਡੀਆ ਨਿਊਟਰਲਾਈਜ਼ ਹੋਏ ਤਾਂ ਜਿਹੜਾ ਇਹਨਾਂ ਨੇ ਕੁਆਡ ਦੇ ਥੱਲੇ ਅਤੇ ਦੂਸਰਾ ਜਿਹੜਾ ਗੁੱਡਾ ਬੰਨਿਆ ਹੋਇਆ ਸੀ ਅਮਰੀਕਾ ਦੀ ਥਾਪੀ ਦੇ ਨਾਲ, ਅਤੇ ਇਹ ਬਹਿ ਜਾਂਦੇ ਨੇ ਅਤੇ ਚਾਈਨਾ ਦੇ ਉੱਤੇ ਵੀ ਪ੍ਰੈਸ਼ਰ ਲੋਕਲੀ ਘਟਦਾ। ਅਲਟੀਮੇਟਲੀ ਤਾਂ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਟੂ ਕੂਲ ਡਾਊਨ,
ਤੇ ਭਾਰਤ ਦੇ ਕੋਲ ਜਦੋਂ ਉਹਨੇ ਇਹ ਆਫੀਸ਼ੀਅਲ ਪੋਜੀਸ਼ਨ ਭਾਰਤ ਨੇ ਲਈ ਹੋਈ ਸੀ ਪਿਛਲੇ 2 ਸਾਲ ਤੋਂ, ਜੂਨ 2020 ਤੋਂ ਜਦੋਂ ਗਲਵਾਨ ਵੈਲੀ ਕ੍ਰਾਈਸਿਸ ਹੋਇਆ ਕਿ ਨੋ ਨਾਰਮਲ ਬਿਜ਼ਨਸ ਵਿਦ ਚਾਈਨਾ ਅੰਟਿਲ ਅਨਲੈਸ ਦਿਸ ਬਾਰਡਰ ਇਸ਼ੂ ਇਜ਼ ਰਿਜ਼ੋਲਵਡ। ਸੋ ਹੁਣ ਅਗੇਨ ਜਿਹੜਾ ਥੁੱਕ ਕੇ ਚੱਟਣ ਦਾ ਤਾਂ ਇਹਨਾਂ ਨੂੰ ਸਵਾਦ ਹੀ ਪਿਆ ਹੋਇਆ, ਪਤਾ ਨਹੀਂ ਇਹ ਇਹਨਾਂ ਦੇ DNA ਦੇ ਵਿੱਚ ਹੀ ਲਿਖਿਆ ਹੋਇਆ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹ ਸਾਡਾ ਅੰਦਾਜ਼ਾ ਠੀਕ ਨਿਕਲਿਆ ਕਿ ਚਾਈਨੀਜ਼ ਫੋਰਨ ਮਿਨਿਸਟਰ ਜਿਹੜੇ ਨੇ ਕਾਬਲ ਤੋਂ ਫਲਾਈ ਕਰਕੇ ਦਿੱਲੀ ਪਹੁੰਚਦੇ ਨੇ, ਔਰ ਅੰਦਰ ਕੀ ਗੁਫ਼ਤਗੂ ਜਾਂ ਕੀ ਗੱਲਬਾਤ ਹੋਈ ਉਹ ਤਾਂ ਕਿਉਂਕਿ ਉਸ ਕਿਸਮ ਦੀ ਆਫੀਸ਼ੀਅਲ ਵਿਜ਼ਿਟ ਤਾਂ ਨਹੀਂ ਸੀ ਕਿ ਵੀ ਇੰਡੀਆ ਦਾ ਪਹਿਲਾਂ ਹੋਏ ਲੇਆਊਟ ਕੀਤਾ ਹੋਏ, ਔਰ ਸ਼ਾਇਦ ਅੱਜ ਕੱਲ੍ਹ 'ਚ ਪਤਾ ਲੱਗੇਗਾ ਵੀ ਹੋ ਸਕਦਾ ਮੋਦੀ ਦੇ ਨਾਲ ਵੀ ਉਹਨਾਂ ਦੀ ਗੁਫ਼ਤਗੂ ਹੋਏ, ਹੋ ਸਕਦਾ ਨਾ ਵੀ ਹੋਏ। ਲੇਕਿਨ ਇਹ ਆਪਣੇ ਆਪ 'ਚ ਚਾਈਨੀਜ਼ ਡਿਪਲੋਮੇਸੀ ਦੀ ਸਕਸੈਸ ਹੈ ਕਿ ਗਰਾਊਂਡ ਦੇ ਉੱਤੇ ਉਹਨਾਂ ਨੇ ਭਾਰਤ ਨੂੰ, ਜਿਹਨੂੰ ਕਹਿੰਦੇ ਨੇ ਕਿ ਵੀ ਇਹਨਾਂ ਦੀ ਜੇ ਜ਼ੁਬਾਨ 'ਚ ਕਹਿਣਾ ਹੋਏ ਇੰਡੀਅਨਸ ਦੀ ਕਿ ਧੂਲ ਚਟਾਈ, ਔਰ ਡਿਪਲੋਮੇਸੀ ਦੀ ਦੁਨੀਆ 'ਚ ਵੀ ਇਹਦੇ ਬਾਵਜੂਦ ਕਿ 15 ਰਾਊਂਡ ਗੱਲਬਾਤ ਦੇ ਹੋਏ, ਕਿਸੇ ਕੰਢੇ ਤਾਂ ਲੱਗਣਾ ਨਹੀਂ ਸੀ। ਚਾਈਨਾ ਨੇ ਤਾਂ ਉਹਨਾਂ ਨੂੰ ਦੱਸਦਾ ਹੋਇਆ ਕਿ ਭਾਈ ਅਜੇ ਅਸੀਂ ਅਰੁਣਾਚਲ ਵੀ ਲੈਣਾ ਤੇ ਤੁਸੀਂ ਦਲਾਈ ਲਾਮੇ ਨੂੰ ਵੀ ਸਾਡੇ ਹਵਾਲੇ ਕਰੋ ਜਾਂ ਇੱਥੋਂ ਕੱਢੋ ਇਹਨੂੰ, ਜਿਹੜਾ ਤੁਸੀਂ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਦਿੱਤੀ ਹੋਈ ਹੈ। ਔਰ ਇੰਡੀਆ ਦਾ ਡਿਲੈਮਾ ਤੁਸੀਂ ਦੇਖੋ ਕਿ ਵੀ ਇੱਕ ਪਾਸੇ ਅਮਰੀਕਾ ਨੂੰ ਜਿਹੜਾ ਉਹ ਆਪਣਾ ਸਹਿਯੋਗੀ ਦੱਸ ਕੇ, ਜਿਵੇਂ ਮੋਦੀ ਐਂਡ ਕੰਪਨੀ ਨੇ ਕੁਆਡ ਜੁਆਇਨ ਕੀਤਾ ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਬਣਿਆ, ਪਰ ਫਿਰ ਹੁੰਦਾ ਇੱਕ ਕਦਮ ਅੱਗੇ 2 ਕਦਮ ਪਿੱਛੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਇਹ ਹੁਣ ਥੋੜ੍ਹਾ ਮਿਲੀਟੈਰਲੀ ਤੁਹਾਨੂੰ ਤਗੜੇ ਕਰਦੇ ਤਾਂ ਇੰਡੀਆ ਦੌੜ ਗਿਆ, ਉਹਨਾਂ ਨੇ ਥੱਲੇ ਲੱਤ ਨਹੀਂ ਲਾਈ। ਤੇ ਇਨ ਦਾ ਮੀਨ ਟਾਈਮ ਅਮਰੀਕਾ ਨੇ ਵੀ ਜੂਨ 2020 ਗਲਵਾਨ ਕਲੈਸ਼ ਵੇਲੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੀ ਹੈ, ਔਰ ਉਹਦਾ ਨਤੀਜਾ ਹੋਇਆ ਵੀ ਅਮਰੀਕਾ ਨੂੰ ਲੱਗਾ ਵੀ ਜਿਹੜਾ ਚਾਈਨਾ ਨੂੰ ਘੇਰਨ ਦੀ ਲਾਈਨ ਹੈ ਕੁਆਡ ਥੱਲੇ ਤਾਂ ਪੋਸੀਬਲ ਹੀ ਨਹੀਂ ਹੈ, ਔਰ ਉਹਨਾਂ ਨੇ ਫਿਰ ਔਕਸ ਜਿਹਦੇ ਥੱਲੇ ਅਮਰੀਕਾ, ਆਸਟ੍ਰੇਲੀਆ, UK ਲੌਜਿਸਟਿਕਲ ਔਰ ਦੂਸਰੀ ਸਾਂਝ ਔਰ ਇਹ ਉਹ ਇੱਕ ਫੁੱਲ ਫਲੈਜਡ ਮਿਲਟਰੀ ਅਲਾਇੰਸ। ਫਿਰ ਵੀ ਜਦੋਂ ਇਹ ਰਸ਼ੀਅਨ ਯੂਕਰੇਨ ਕ੍ਰਾਈਸਿਸ ਸ਼ੁਰੂ ਹੋਇਆ ਤੇ ਅਮਰੀਕਾ ਇਹਨਾਂ ਕਿਨਾਂ ਤੋਂ ਐਕਸਪੈਕਟ ਕਰਦਾ ਸੀ ਕਿ ਵੀ ਤੁਸੀਂ ਘੱਟੋ ਘੱਟ ਰਸ਼ੀਆ ਨੂੰ ਐਗਰੈਸਰ ਤਾਂ ਮੰਨੋ ਕਿ ਹਮਲਾ ਤਾਂ ਕੀਤਾ ਹੀ ਹੈ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਰਸ਼ੀਆ ਨੇ 24 ਫਰਵਰੀ ਨੂੰ ਪੂਰਾ ਫੁੱਲ ਸਕੇਲ ਚਾਰੋਂ ਡਾਇਰੈਕਸ਼ਨਸ ਤੋਂ ਹਮਲਾ ਕੀਤਾ। ਹਾਲਾਂ ਉਹਨੇ ਜਿਹੜਾ ਪ੍ਰੀਟੈਕਸ ਦਾ ਇਹੀ ਯੂਜ਼ ਕੀਤਾ ਜੀ ਕਿ ਵੀ ਉਹ ਜਿਹੜਾ ਉਹ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ, ਪਰ ਬਣਿਆ ਤਾਂ ਨਹੀਂ ਸੀ ਮੈਂਬਰ, ਜਾਂ ਕੋਈ ਵੀ ਇਸ ਕਿਸਮ ਦੀ ਪ੍ਰੋਵੋਕੇਸ਼ਨ ਯੂਕਰੇਨ ਵੱਲੋਂ ਨਹੀਂ ਸੀ ਜਿਹੜਾ ਔਨ ਦਾ ਗਰਾਊਂਡ ਜਾਂ ਬਾਰਡਰ ਵਾਈਜ਼ ਅਦਰਵਾਈਜ਼ ਕਿ ਵੀ ਰਸ਼ੀਆ ਜਿਹੜਾ ਉਹ ਬਿਨਾਂ UN ਸਿਕਿਉਰਿਟੀ ਕੌਂਸਲ ਜਾਂ ਕਿਸੇ ਮੈਂਡੇਟ ਦੇ ਉਹ ਉਹਨਾਂ 'ਤੇ ਚੜ੍ਹਾਈ ਕਰ ਦਿੰਦਾ, ਜਿਹੜੀ ਉਹਨਾਂ ਨੇ ਕੀਤੀ। ਹੁਣ ਭਾਰਤ ਨੇ UN ਸਿਕਿਉਰਿਟੀ ਕੌਂਸਲ 'ਚ ਵੀ ਉਹੀ ਰੋਲ ਐਬਸਟੇਨ ਕਰਨ ਵਾਲਾ, ਜਨਰਲ ਅਸੈਂਬਲੀ 'ਚ ਵੀ, ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ 24 ਘੰਟੇ ਦੇ ਵਿੱਚ 2 ਰੈਜ਼ੋਲੂਸ਼ਨ, ਇੱਕ ਰਸ਼ੀਆ ਸਪਾਂਸਰਡ ਆਇਆ ਔਰ ਇੱਕ ਨੂੰ ਸਾਊਥ ਅਫਰੀਕਾ ਔਰ ਦੂਸਰਿਆਂ ਨੇ ਪ੍ਰਪੋਜ਼ ਕੀਤਾ। ਦੋਨਾਂ 'ਚ ਹੀ ਬੇਸ਼ੱਕ ਜਿਹੜਾ ਰਸ਼ੀਆ ਨੂੰ ਐਗਰੈਸਰ ਨਹੀਂ ਸੀ ਕਿਹਾ ਗਿਆ ਔਰ ਹਿਊਮੈਨਿਟੇਰੀਅਨ, ਪਰ ਇੰਡੀਆ ਨੇ ਔਰ ਬਾਕੀ 12 ਮੁਲਕਾਂ ਨੇ, ਕਿਉਂਕਿ 15 ਮੈਂਬਰ ਨੇ UN ਸਿਕਿਉਰਿਟੀ ਕੌਂਸਲ ਦੇ, ਇੰਡੀਆ ਸਮੇਤ 12 ਮੁਲਕਾਂ ਨੇ ਐਬਸਟੇਨ ਕੀਤਾ, ਯਾਨੀ ਕਿ ਵੋਟ ਨਹੀਂ ਪਾਈ। ਸਿਰਫ ਤੇ ਸਿਰਫ ਜਿਹੜਾ ਰਸ਼ੀਆ, ਸੀਰੀਆ ਔਰ ਬੈਲਾਰੂਸ ਜਿਹੜੇ ਨੇ, ਸੀਰੀਆ, ਨਾਰਥ ਕੋਰੀਆ ਔਰ ਬੈਲਾਰੂਸ, ਇਹ 3 ਜਿਹੜੇ ਨੇ ਉਹਨਾਂ ਨੇ ਹੀ ਰਸ਼ੀਆ ਨੇ ਇਸ ਨੂੰ ਸਪੋਰਟ ਕੀਤਾ। ਔਰ ਇਹ ਖਬਰ ਇਹਨਾਂ ਦੀ ਇਹ ਹੈ ਕਿ ਇੰਡੀਆ ਐਬਸਟੇਨਸ ਇਨ 2 UNGA votes on Ukraine humanitarian crisis. It also abstains in UNSC on Russia's resolution on humanitarian crisis in Ukraine. So ਇਹ ਇੰਡੀਆ ਦਾ ਡਿਲੇਮਾ ਦੱਸਦਾ ਹੈ, ਔਰ ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਦੋਂ ਬੀਤੇ ਦਿਨ ਇਹ ਕਿਹਾ ਕਿ ਵੀ ਕੁਆਡ ਨੇ ਸਟਰੋਂਗ ਸਟੈਂਡ ਲਿਆ ਅਗੇਂਸਟ ਰਸ਼ੀਆ, ਲੇਕਿਨ ਇੰਡੀਆ ਇਜ਼ ਸ਼ੇਕੀ। ਹੁਣ ਇਹ ਪ੍ਰੈਜ਼ੀਡੈਂਟ ਦਾ ਇਸ ਲੈਵਲ ਦਾ ਕਾਮੈਂਟ ਕਰਨਾ ਔਰ ਭਾਰਤ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਵਿੱਚ ਇਹ ਡਿਬੇਟ ਸ਼ੁਰੂ ਹੋ ਗਈ ਹੈ ਕਿ ਭਾਈ ਇਹ ਜਿਹੜਾ ਸ਼ੇਕੀ ਕਹਿਣ ਦਾ ਮਤਲਬ ਹੈ ਕਿ ਵੀ ਕਿਤੇ ਸ਼ੇਕ ਕਰਕੇ ਸੁੱਟਣ ਦੀ ਲਾਈਨ ਤਾਂ ਨਹੀਂ ਹੈ ਅਮਰੀਕਾ ਦੀ, ਔਰ ਇਹ ਉਹਨਾਂ ਦਾ ਆਪਣਾ ਕਹਿਣਾ ਕਿ ਵੀ ਸਾਨੂੰ ਰੀਅਲਾਈਨ ਕਰਨਾ ਪਏਗਾ। ਵੀ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਤੁਸੀਂ ਕਹੋ ਜੀ ਇੱਧਰੋਂ ਵੀ ਸਾਨੂੰ ਮਿਲੇ ਤੇ ਉੱਧਰੋਂ ਵੀ ਮਿਲੇ। ਔਰ ਇਸ ਸਾਰੇ ਦੇ ਚੱਲਦਿਆਂ ਚੀਨ ਥੋੜ੍ਹਾ ਬਹੁਤ ਇੰਡੀਆ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਿਹਾ
India, China have stakes in seeing a stable Russia that is not isolated, says Hu Shishang. ਹੁਣ ਇਹ ਇੱਕਦਮ ਇੱਕ ਪਾਸੇ ਫੋਰਨ ਮਿਨਿਸਟਰ ਵੈਂਗ ਜੀ ਨਵੀਂ ਦਿੱਲੀ ਵਿਜ਼ਿਟ ਕਰ ਰਹੇ ਨੇ। ਹੂ ਸ਼ਿਆਂਗ ਜਿਹੜਾ ਹੈ ਇਹ ਐਕਸਪਰਟ ਹੈ ਇੰਡੀਆ ਚਾਈਨਾ ਰਿਲੇਸ਼ਨਸ ਦਾ, ਔਰ ਜਿਹੜਾ ਵੀ ਗਲੋਬਲ ਟਾਈਮਜ਼ ਉਹਦੇ ਛਪੇ ਉਹ ਉਹਨਾਂ ਦੀ ਕਮਿਊਨਿਸਟ ਪਾਰਟੀ ਰੂਲ ਕਰਦੀ ਹੈ ਉੱਥੇ, ਜਿਹੜੀ ਉਹਨਾਂ ਦੀ ਪੀਪਲ ਲਿਬਰੇਸ਼ਨ ਆਰਮੀ ਹੈ ਉਹ ਵੀ ਕਮਿਊਨਿਸਟ ਪਾਰਟੀ ਦੀ ਆਰਮੀ ਹੈ। ਉਹਨੇ ਇਹ ਕਿਹਾ ਕਿ ਵੀ ਇਹ ਹੁਣ ਜੋ ਕੁਝ ਚੱਲ ਰਿਹਾ ਹੈ ਸਿਕਿਉਰਿਟੀ ਇਸ਼ੂਜ਼ ਇਨ ਦਾ ਰਿਲੇਸ਼ਨਸ਼ਿਪ ਹੈਵ ਡਵਾਰਫਡ ਡਿਵੈਲਪਮੈਂਟਲ ਕੰਸੀਡਰੇਸ਼ਨਸ, ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਇਹ ਉਹਨਾਂ ਦੇ ਰਸ਼ੀਆ ਯੂਕਰੇਨ ਕ੍ਰਾਈਸਿਸ ਦੇ ਹਵਾਲੇ ਨਾਲ ਹੀ ਹਿੰਦੂ ਦੀ ਸਟੋਰੀ ਹੈ ਕਿ ਚਾਈਨਾਜ਼ ਫੋਰਨ ਮਿਨਿਸਟਰ ਵੈਂਗ ਯੀ ਇਜ਼ ਐਕਸਪੈਕਟਡ ਟੂ ਹੈਜ਼ ਅਰਾਈਵਡ ਇਨ ਨਿਊ ਦਿੱਲੀ ਔਨ ਥਰਸਡੇ, ਔਰ ਇਸੇ ਪੀਰੀਅਡ ਜਿਹੜਾ ਹੈ ਰਸ਼ੀਆ ਦਾ ਇਨਵੇਜਨ ਯੂਕਰੇਨ ਦੇ ਉੱਤੇ ਔਰ ਇਸ ਸਾਰੇ ਦੇ ਉੱਤੇ ਹੂ ਸ਼ੀ ਸ਼ੈਂਗ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਇੰਡੀਆ ਚਾਈਨਾ ਰਿਲੇਸ਼ਨਸ਼ਿਪਸ ਨੂੰ ਪ੍ਰਭਾਵਿਤ ਕਰੇਗਾ। ਔਰ ਇੰਡੀਆ ਦੇ ਆਪਣੇ ਐਕਸਪਰਟ ਜਿਹੜੇ ਨੇ ਉਹਨਾਂ 'ਚ ਇੱਕ ਵਿਨੇ ਕੌੜਾ ਹੈ, ਉਹਨੇ ਕਿਹਾ ਟਾਈਮ ਫਾਰ ਇੰਡੀਆ ਟੂ ਰੀਡਿਫਾਈਨ ਇਟਸ ਰਿਲੇਸ਼ਨਸ਼ਿਪ ਵਿਦ ਚਾਈਨਾ, ਕਿਉਂਕਿ ਰਿਲੇਸ਼ਨਸ਼ਿਪ ਵਿਦ ਰਸ਼ੀਆ ਐਂਡ ਚਾਈਨਾ, ਕਿ ਵੀ ਇੱਕ ਪਾਸੇ ਰਸ਼ੀਆ ਬੁਰੀ ਤਰ੍ਹਾਂ ਆਈਸੋਲੇਟ ਹੋ ਰਿਹਾ ਔਰ ਇੰਡੀਆ ਦੀ ਡਿਪੈਂਡੈਂਸ ਹੈ ਉਹਨਾਂ ਦੇ ਆਰਮਾਮੈਂਟ ਜਾਂ ਦੂਜਿਆਂ 'ਤੇ, ਪਰ ਜਿਵੇਂ ਰਸ਼ੀਆ ਪੁਸ਼ ਹੋ ਰਿਹਾ ਉਵੇਂ ਹੀ ਰਸ਼ੀਆ ਚਾਈਨਾ ਦੇ ਨੇੜੇ ਜਾ ਰਿਹਾ, ਕਿਉਂਕਿ ਰਸ਼ੀਆ ਸਰਵਾਈਵ ਨਹੀਂ ਕਰ ਪਾਏਗਾ ਜੇ ਚਾਈਨਾ ਇਕਨੋਮਿਕਲ ਔਰ ਮਿਲੀਟੈਰਲੀ ਹੈਲਪ ਨਹੀਂ ਕਰਦਾ। तो कहते भी जे रशिया की हैल्प चाइना करेगा और चाइना के सिर पर खलोएगा तो फिर रशिया तो तुसी डिपेंड किवें करोगे इंडिया किसी भी चीज़ लई, वो तो फिर चाइना का ही कर्जदार होएगा हर पक्ष तो। और इस सारे चो उन्होंने कहा इट इज़ टू रिस्की फॉर न्यू दिल्ली टू परस्यू वे गेम्स वीज़ा वी मास्को एट ए टाइम ऑफ डिप्लोमैटिक एंड स्ट्रैटेजिक अनसर्टनटी। ये जी डिप्लोमैटिक और व्योंतबंदी स्ट्रैटेजी की अनसर्टनटी है, इस चों इंडिया नूं निकलण दी लोड़ है। और ये गल नूं ईवन जयशंकर जदों पार्लीमेंट चों एड्रैस कर रहे हैं उन्हें कहा जी गवर्नमेंट स्टैप्स इन टू टैकल रशियन ट्रेड हर्डल्स। हुण डॉलर है नहीं, बैंक्स ने और दूजिया ने कड्ढण कढाण ते सैंक्शनस लगियां, इंडिया ने हुण क्रूड ऑयल भी वो बाय कर रहा रशिया तो, बाकी भी। तो जदों पहला ईरा सी कोल्ड वॉर ईरा उदों रशिया और इंडिया दे विच जिहड़ी ट्रेड हुंदी सी रूबल, उन्हां दी करंसी रूबल है रशिया की। तो हुण जयशंकर कह रहा जयशंकर डज नॉट रूल आउट रिवाइविंग रूबल ट्रेड, कि असी उस ट्रेड नूं रिवाइव भी कर सकते हैं, पर इस रिवाइवल का ये नतीजा भी होएगा कि अमरीका इन्हां नूं ये मैसेज देगा फिर कि भाई हुण तुसी ये दसो कि बई तुसी खरगोश दे नाल हो जां शिकारी कुत्ते दे नाल हो। हुण चाइना की जिहड़ी तुसी डिप्लोमेसी देखो और उन्हां दी बैलेंसिंग एक्ट देखो, इस सारे दे नाल एक तां OIC दे 57 देशां की लीडरशिप लैके चाइना ने साबित कर दिता है कि सारे मुस्लिम जिहड़े ममालक ने उहदे पिछे खड़े ने। एशियान किसी मुल्क ने रशिया नूं कंडैम नहीं कीता। साउथ एशिया दे विच भी श्रीलंका, बांग्लादेश, नेपाल, इन्हां सारियां तो बाद इंडिया भी पहुँच गया। फिर उन्होंने अपनी पोजीशन भी डायल्यूट नहीं की। OIC की मीट च कश्मीरियों के हक च राइट ऑफ सेल्फ डिटरमिनेशन की गल की। और ये नाल एक पासे उन्होंने फॉरन मिनिस्टर दिल्ली बैठा है, दूजे पासे चाइना जिहड़ा वो पाकिस्तान नूं वाधू हथियार दे रहा। इन्हां दे अपने मीडिया की खबर है, इंडियन मीडिया, चाइना टू रैंप अप आर्म्स एक्सपोर्ट टू पाकिस्तान। China is aiming to increase its defence expansion in South Asia, which would further multiply its influence in the region. ਹੁਣ उधर पाकिस्तान दे ਲਈ भी China has decided to increase its arm exports to Pakistan and take a major leap in its defence cooperation with Pakistan, initiating sale of arms ranging from stealth fighters to submarines, a move viewed as Beijing's attempt to inflict more pressure on its border dispute rival India। ਹੁਣ ਇਹ ਚਾਈਨਾ ਦੀ ਸਮਾਰਟਨੈਸ ਹੈ ਕਿ ਵੀ ਉਹਨਾਂ ਨੇ ਇੱਕ ਪਾਸੇ डिप्लोमेसी च इंडिया नूं भी लै लिया नाल कि भी कोई गल नहीं है, तुसी जे उधरों टुटदे हो असीं तुहाडे ते हत्थ जिहड़ा हौला रखांगे। पर नाल दी नाल जिहड़ा है उन्हां ने जिवें चाइनीज़ फॉरन मिनिस्टर ने इस्लामाबाद च कहा सी कि बीजिंग स्टैंड्स रेडी टू प्रोवाइड असिस्टेंस विद इन इट्स कैपेसिटी टू पाकिस्तान टू ओवरकम डिफिकल्टीज़ एंड रिकवर इट्स इकोनॉमी। हुण क्योंकि पाकिस्तान नूं
IMF ਵੀ ਥੋੜਾ ਹਾਰਡ ਟਾਈਮ ਦੇਗਾ, ਜਿਵੇਂ ਪੈਕੇजेस ਦਿੱਤੇ ਨੇ ਜਾਂ ਦੂਜੇ ਆਮ ਆਵਾਮ ਦੇ ਲਈ ਇਮਰਾਨ ਖਾਨ ਹਕੂਮਤ ਨੇ। ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ J-10 CE ਫਾਈਟਰ ਜੈਟਸ ਜਿਹੜੇ ਨੇ 6 ਚਾਈਨਾ ਨੇ ਆਲਰੇਡੀ ਡਿਲੀਵਰ ਕੀਤੇ ਨੇ, ਜਿਹੜੀ ਉਹਨਾਂ ਦਾ ਪੈਕੇਜ ਹੈ ਡਿਫੈਂਸ ਕੋਆਪਰੇਸ਼ਨ ਦਾ। ਔਰ ਇਸ ਵੇਲੇ ਪਾਕਿਸਤਾਨ ਦੇ ਕੋਲ 50 ਨਵੇਂ JF-17 ਫਾਈਟਰਸ ਨੇ ਜਿਹੜੇ ਕਿ ਚਾਈਨਾ ਦੇ ਨਾਲ ਮਿਲ ਕੇ ਡਿਵੈਲਪ ਕੀਤੇ ਨੇ। ਔਰ ਇਸੇ ਤਰ੍ਹਾਂ ਜਿਹੜਾ ਡਿਫੈਂਸ ਕੋਆਪਰੇਸ਼ਨ ਪਾਕਿਸਤਾਨ ਨਾਲ ਵਧਾਉਂਦੇ ਆ, ਉਹਨਾਂ ਨੇ ਕਿਉਂਕਿ ਇੰਡੀਆ ਨੇ ਰਸ਼ੀਆ ਦੇ S-400 ਮਿਸਲ ਡਿਫੈਂਸ ਸਿਸਟਮ ਲਿਆ, ਸੋ ਚਾਈਨਾ ਨੇ ਉਸ ਦਾ ਤੋੜ ਪਾਕਿਸਤਾਨ ਨੂੰ ਦਿੱਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਚੇਂਜਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ ਕਿ ਹਰ ਮੁਲਕ ਇਹ ਦੇਖ ਰਿਹਾ ਵੀ ਉਹਦਾ ਕਿਹਦੇ ਨਾਲ ਖਲੋਣ 'ਚ ਫਾਇਦਾ ਹੈ, ਲੇਕਿਨ ਇਸ ਸਾਰੇ 'ਚ ਜਿਹੜੀ ਅੰਗਰੇਜ਼ੀ ਦੀ ਟਰਮ ਹੁੰਦੀ ਹੈ ਔਨ ਹਾਰਨਸ ਆਫ ਡਿਲੇਮਾ, ਜੇ ਉਹ ਬੌਲਦ ਦੇ ਸਿੰਘਾਂ ਦੇ ਉੱਤੇ ਕੋਈ ਚੀਜ਼ ਖਲੋਤੀ ਹੋਈ ਹੈ ਤਾਂ ਉਹ ਇੰਡੀਆ ਹੈ, ਕਿਉਂਕਿ ਉਹਨੂੰ ਜਦੋਂ ਤੁਸੀਂ ਇੱਕ ਪਾਸਾ ਕਰਦੇ ਹੋ ਔਰ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਦਾ ਵੀ ਉਹ ਤਾਂ ਡੂੰਘੇ ਟੋਏ ਪੱਟੇ ਹੋਏ ਨੇ, ਤੁਸੀਂ ਵਾਪਸ ਮੁੜਨਾ ਚਾਹੁੰਦੇ ਹੋ ਤੇ ਪਿੱਛੇ ਤੁਸੀਂ ਮੁੜ ਕੇ ਦੇਖਦੇ ਹੋ ਕਿ ਸਮੁੰਦਰ ਹੈ, ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਭਾਈ ਜੇ ਇੱਧਰ ਗਿਆ ਤੇ ਡੁੱਬਾਂਗਾ, ਇੱਧਰ ਗਿਆ ਤੇ ਤਾਂ ਵੀ ਜਿਹੜਾ ਉਹ ਵਿੱਚ ਡਿੱਗਦੇ ਆ ਟੋਏ ਦੇ। ਸੋ ਇੰਡੀਆ ਦੀ ਜਿਹੜੀ ਹਾਲਤ ਹੈ ਇਸ ਵੇਲੇ ਚਾਈਨਾ ਨਾਲ ਹੌਸਟਿਲਿਟੀ ਲੈ ਕੇ, ਪਾਕਿਸਤਾਨ ਨਾਲ ਹੌਸਟਿਲਿਟੀ ਲੈ ਕੇ, ਵਿਦਿਨ ਕੰਟਰੀ ਕਸ਼ਮੀਰ ਦਾ ਇਸ਼ੂ, ਸਿੱਖਾਂ ਦਾ ਇਸ਼ੂ, ਜਿਸ ਕਿਸਮ ਦਾ ਇਹਨਾਂ ਨੇ ਐਗਰੈਸਿਵ ਹਿੰਦੂਤਵਾ ਦਾ ਏਜੰਡਾ ਦੇ ਕੇ ਸਾਰੀ ਆਪਣੀ ਜਿਹੜੀ ਸੋਸ਼ਲ ਫੈਬਰਿਕ ਹੈ ਉਹਨੂੰ ਤਾਰ-ਤਾਰ ਕੀਤਾ, ਇਹ ਜਾਣਗੇ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੇ ਰਸਤੇ 'ਤੇ ਹੀ। ਕਿਉਂਕਿ ਜਦੋਂ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਭਾਈ ਤੁਹਾਡੇ ਪੱਲੇ ਕੀ ਹੈ ਔਰ ਤੁਸੀਂ ਖਾਬ ਕੀ ਦੇਖਦੇ ਹੋ, ਸੋ ਇਹ ਜੋ ਇੰਡੀਆ ਨੇ ਜਿਸ ਕਿਸਮ ਦੀ ਨੀਤੀ ਲਈ ਔਰ ਇਹ ਮੋਦੀ ਐਂਡ ਕੰਪਨੀ ਇਹ ਹਿੰਦੂਤਵੀ, ਇਹ ਅਲਟੀਮੇਟਲੀ ਭਾਰਤ ਨੂੰ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਤੋੜਨ ਦੇ ਰਸਤੇ ਵਾਲੀ ਅੱਗੇ ਵਧਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।